ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ RCN ਤੇ ਸਪੈਕਟਰਮ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅਸੀਂ ਕੱਲ੍ਹ ਵੀ ਸਰਦਾਰ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੀ ਸ਼ਹਾਦਤ ਬਾਰੇ ਗੱਲ ਕੀਤੀ ਸੀ, ਅੱਜ ਦਾ ਵੀ ਜਿਹੜਾ ਸਾਡਾ ਮੇਨ ਟੌਪਿਕ ਹੈ ਇਸ ਵਿਚਾਰ ਚਰਚਾ ਦਾ ਉਹ ਇਹੀ ਹੈ, ਕਿਵੇਂ ਉਹਨਾਂ ਨੇ ਸਿੱਖ ਕੌਮ ਦੀ ਪੱਗ ਨੂੰ ਸਿਰ ਉੱਪਰ ਵਾਪਸ ਰੱਖਦਿਆਂ ਜਿਹੜੀ ਉਹਨਾਂ ਨੇ ਕਾਰਨਾਮਾ ਕੀਤਾ, ਦਰਬਾਰ ਸਾਹਿਬ ਦੇ ਉੱਪਰ ਜਿਹੜਾ ਫੌਜ ਵੱਲੋਂ, ਭਾਰਤੀ ਫੌਜ ਵੱਲੋਂ ਹਮਲਾ ਕੀਤਾ ਗਿਆ ਸੀ, ਉਹਦੇ ਜਿਹੜੇ ਮੇਨ ਆਰਕੀਟੈਕਟਸ ਵਿੱਚੋਂ ਇੱਕ ਜਨਰਲ ਵੈਦਿਆ ਨੂੰ ਉਹਨਾਂ ਨੇ ਸਜ਼ਾ ਯਾਫਤਾ ਕੀਤਾ ਸੀ, ਉਹਨਾਂ ਦੀ ਸ਼ਹਾਦਤ ਦੇ ਵੱਖ-ਵੱਖ ਪਹਿਲੂਆਂ 'ਤੇ ਅੱਜ ਅਸੀਂ ਗੱਲਬਾਤ ਕਰਾਂਗੇ। ਖਾਸ ਤੌਰ 'ਤੇ ਜਦੋਂ ਅਸੀਂ ਦੇਖਦੇ ਹਾਂ ਵੀ ਉਹਨਾਂ ਦੀ ਜਿਹੜੀ ਇੰਸਪੀਰੇਸ਼ਨ ਸੀਗੀ, ਕਿਵੇਂ ਉਹਨਾਂ ਨੇ ਇੱਕ ਸਿੱਖ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਇਆ, ਅਤੇ ਜਦੋਂ ਅਸੀਂ ਅੱਜ ਦੀ ਨੌਜਵਾਨ ਪੀੜ੍ਹੀ 'ਤੇ ਨਜ਼ਰ ਮਾਰਦੇ ਹਾਂ ਤਾਂ ਜਿਹੜੇ ਅੱਜ ਵੀ ਪੰਜਾਬ ਦੀ ਧਰਤੀ 'ਤੇ ਜਾਂ ਓਵਰਆਲ ਹਾਲਾਤ ਬਣੇ ਹੋਏ ਨੇ ਸਿੱਖ ਕੌਮ ਦੇ ਹਵਾਲੇ ਨਾਲ, ਉਹ ਕੋਈ ਬਹੁਤੇ ਚੰਗੇ ਨਹੀਂ ਜਾਪਦੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਲੈ ਕੇ ਓਵਰਆਲ ਜਿਹੜੇ ਹਮਲੇ ਨੇ ਸਿੱਖ ਪੰਥ ਦੇ ਉੱਪਰ, ਉਹ ਗੁੱਜੇ ਹਮਲੇ ਹੋਣ ਜਾਂ ਡਾਇਰੈਕਟ ਅਟੈਕ ਹੋਣ, ਉਹ ਸਾਨੂੰ ਸਾਹਮਣੇ ਨਜ਼ਰ ਆਉਂਦੇ ਨੇ। ਪਰ ਅੱਜ ਕੀ ਕਾਰਨ ਹੈ ਕਿ ਜਿਹੜਾ ਸਿੱਖ ਯੂਥ ਹੈ ਉਹ ਇਹਨਾਂ ਹਮਲਿਆਂ ਤੋਂ ਕਿਤੇ ਨਾ ਕਿਤੇ ਅਣਜਾਣ ਜਾਪਦਾ ਹੈ ਅਤੇ ਜਿਹੜੀ ਉਹ ਇੰਸਪੀਰੇਸ਼ਨ ਹੈ ਉਹਦੀ ਘਾਟ ਰੜਕਦੀ ਹੈ। ਇਸ ਬਾਬਤ ਅੱਜ ਅਸੀਂ ਗੱਲਬਾਤ ਕਰਾਂਗੇ। ਇਹ ਸਾਰੀ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਟੋਰਾਂਟੋ ਤੋਂ ਮੀਡੀਆ ਪਰਸਨੈਲਿਟੀ ਸਰਦਾਰ ਹਰਪ੍ਰੀਤ ਸਿੰਘ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਹਰਪ੍ਰੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਬਹੁਤ ਬਹੁਤ ਸ਼ੁਕਰੀਆ ਔਰ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਰਪ੍ਰੀਤ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਸੁੱਖਾ ਜਿੰਦਾ ਦੀ ਸ਼ਹਾਦਤ ਬਾਰੇ ਹੀ ਜਾਣਨਾ ਚਾਹੂੰਗਾ ਕਿ ਉਹਨਾਂ ਦੀ ਸ਼ਹਾਦਤ ਸਾਡੇ ਲਈ ਕੀ ਮਾਇਨੇ ਰੱਖਦੀ ਹੈ। ਕੱਲ੍ਹ ਉਹ ਦਿਨ ਸੀ ਜਦੋਂ ਉਹਨਾਂ ਨੂੰ ਪੂਨੇ ਦੀ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ ਸੀ। ਸੋ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ, ਕੀ ਕਹਿਣਾ ਚਾਹੋਗੇ ਉਹਨਾਂ ਦੀ ਸ਼ਹਾਦਤ ਦੇ ਬਾਰੇ ਸਾਡੇ ਦਰਸ਼ਕਾਂ ਨੂੰ, ਸਾਡੇ TV84 ਦੇ ਸਰੋਤਿਆਂ ਨੂੰ, ਅਤੇ ਨਾਲ ਦੀ ਨਾਲ ਕਿਵੇਂ ਜਿਹੜੀ ਇੰਸਪੀਰੇਸ਼ਨ ਦੀ ਗੱਲ ਹੈਗੀ ਹੈ ਉਹ ਸਿੱਖ ਕੌਮ ਲਈ, ਖਾਸ ਤੌਰ 'ਤੇ ਅੱਜ ਦੀ ਨੌਜਵਾਨ ਪੀੜ੍ਹੀ ਲਈ ਉਹ ਇੱਕ ਮਾਰਗਦਰਸ਼ਕ ਦੇ ਤੌਰ 'ਤੇ ਸਾਹਮਣੇ ਆਉਂਦੇ ਆ। ਹਾਂਜੀ ਵੀਰ ਜੀ, ਸਭ ਤੋਂ ਪਹਿਲਾਂ ਜਿਵੇਂ ਗੱਲ ਇਹ ਆ ਜਾਂਦੀ ਆ ਵੀ ਕਿ ਕਾਰਨ ਕੀ ਬਣਦੇ ਨੇ। ਇੱਕ ਬਿਲਕੁਲ ਸਧਾਰਨ ਕਿਸਮ ਦਾ ਕਿਸਾਨੀ ਦੇ ਵਿੱਚੋਂ ਉੱਠਿਆ ਹੋਇਆ ਇੱਕ ਵਿਅਕਤੀ, ਕੀ ਕਾਰਨ ਨੇ ਕਿ ਉਹ ਹਥਿਆਰ ਚੱਕਦਾ, ਕੀ ਕਾਰਨ ਨੇ ਕਿ ਉਹ ਟੀਚੇ ਮਿੱਥਦਾ, ਨਿਸ਼ਾਨੇ ਮਿੱਥਦਾ। ਨਿਸ਼ਾਨੇ ਇਹ ਨਹੀਂ ਮਿੱਥਦਾ ਕਿ ਉਹਨੇ ਜਿਹੜੀ ਪੜ੍ਹਾਈ ਕਰਨੀ ਆ, ਉਹ ਨਿਸ਼ਾਨੇ ਇਹ ਨਹੀਂ ਮਿੱਥਦਾ ਵੀ ਮੈਂ ਕਾਰ ਲੈਣੀ ਆ, ਉਹ ਨਿਸ਼ਾਨੇ ਇਹ ਨਹੀਂ ਮਿੱਥਦਾ ਵੀ ਮੇਰੀ ਕੋਠੀ ਦੇ ਕਮਰੇ ਕਿੰਨੇ ਹੋਣੇ ਆ, ਉਹ ਨਿਸ਼ਾਨੇ ਇਹ ਮਿੱਥਦਾ ਵੀ ਮੇਰੀ ਕੌਮ ਦੇ ਜਿਹੜੇ ਕਾਤਲ ਨੇ ਉਹ ਕਿਹੜੇ ਕਿਹੜੇ ਨੇ, ਮੇਰੀ ਕੌਮ ਦੇ ਜਿਹੜੇ ਕਾਤਲ ਨੇ ਉਹਨਾਂ ਨੂੰ ਸਜ਼ਾਵਾਂ ਕਿਵੇਂ ਦੇਣੀਆਂ ਨੇ। ਹੁਣ ਇੱਕ ਕਿਸਾਨੀ ਵਾਲਾ ਪਰਿਵਾਰ, ਇੱਕ ਬਿਲਕੁਲ ਗਦਲੀ ਪਿੰਡ ਦੇ ਵਿੱਚੋਂ ਭਾਈ ਹਰਜਿੰਦਰ ਸਿੰਘ ਜਿੰਦਾ ਜਿਹੜੇ ਨੇ ਉਹ ਉੱਠਦੇ ਨੇ, ਔਰ ਉਸੇ ਪਿੰਡ ਦੇ ਵਿੱਚ ਜੇ ਅਸੀਂ ਇਹ ਗੱਲ ਕਰੀਏ ਕਿ ਉਹਨਾਂ ਦੇ ਆਲੇ ਦੁਆਲੇ ਦੇ ਵਿੱਚ ਚਾਹੇ ਉਹ ਬਲਵਿੰਦਰ ਸਿੰਘ ਹੋਣ ਜਿਹੜੇ ਕਿ ਭਾਈ ਮੱਥਾ ਸਿੰਘ ਦੇ ਨਾਂ ਦੇ ਨਾਲ ਮਸ਼ਹੂਰ ਹੋਏ, ਔਰ ਜਿਹੜੇ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਜਿਹੜੀ ਪ੍ਰੇਰਨਾ ਦਾ ਇੱਕ ਬਹੁਤ ਵੱਡਾ ਸਰੋਤ ਜਿਹੜੇ ਸੀਗੇ, ਔਰ ਇਹਨਾਂ ਦੀਆਂ ਇਹ ਵੀ ਹੈਗਾ ਕਿ ਭਾਈ ਮੱਥਾ ਸਿੰਘ ਇਹਨਾਂ ਦੇ ਹਾਣੀ ਔਰ ਇਹਨਾਂ ਦੇ ਨਾਲ ਪੜ੍ਹਨ ਵਾਲੇ, ਇਹਨਾਂ ਦੇ ਨਾਲ ਪੜ੍ਹਦੇ ਵੀ ਸਨ, ਤੇ ਨਾਲ ਇਹਨਾਂ ਦੇ ਬਖਸ਼ੀਸ਼ ਸਿੰਘ ਉਹ ਵੀ ਇਹਨਾਂ ਦੇ ਸਾਥੀ ਸਨ, ਜਿਹੜੇ ਕਿ ਦਰਬਾਰ ਸਾਹਿਬ ਦੇ ਵਿੱਚ ਜਦੋਂ ਜੂਨ 1984 ਦਾ ਘੱਲੂਘਾਰਾ ਹੁੰਦਾ ਉਹਨਾਂ ਦੇ ਵਿੱਚ ਸ਼ਹੀਦ ਵੀ ਹੁੰਦੇ ਨੇ। ਸੋ ਇੱਕ ਭਾਈ ਹਰਜਿੰਦਰ ਸਿੰਘ ਜਿੰਦਾ, ਜਿਨ੍ਹਾਂ ਦੇ ਵਿੱਚ ਬਚਪਨ ਦੇ ਵਿੱਚ ਹਰ ਜਿਹੜਾ ਮਨੁੱਖ ਦੀਆਂ ਵੱਖਰੀਆਂ ਵੱਖਰੀਆਂ ਆਦਤਾਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਸ਼ਰਾਰਤਾਂ ਵੀ ਨੇ, ਉਹਨਾਂ ਦੇ ਵਿੱਚ ਹੱਸਮੁਖ ਸੁਭਾਅ ਵੀ ਆ, ਉਹਨਾਂ ਦੇ ਵਿੱਚ ਜੇ ਮੈਂ ਠੇਠ ਪੰਜਾਬੀ ਦੇ ਵਿੱਚ ਗੱਲ ਕਰਨੀ ਹੋਵੇ ਤੇ ਬਦਮਾਸ਼ੀ ਵਾਲਾ ਕਣ ਵੀ ਹੈ, ਉਹਨਾਂ ਦੇ ਵਿੱਚ ਮਿਲਾਪੜਾਪਨ ਵੀ ਹੈਗਾ। ਸਾਰਾ ਕੁਛ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਵਿੱਚ ਇਹ ਚੀਜ਼ਾਂ ਦੇਖਣ ਨੂੰ ਮਿਲੀਆਂ। ਔਰ ਇਹ ਕੋਈ ਕਿਤਾਬਾਂ ਦੇ ਵਿੱਚੋਂ ਪੜ੍ਹ ਕੇ ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਰਿਹਾ, ਮੈਂ ਜਿਹੜੀ ਇਹ ਗੱਲਬਾਤ ਕਰ ਰਿਹਾ
ਇੱਕ ਮੱਥਨ ਕਰਕੇ ਉਹਨਾਂ ਦੇ ਜਿਹੜੇ ਬਿਲਕੁਲ ਕਰੀਬੀ ਸਾਥੀ ਰਹੇ ਨੇ ਭਾਈ ਨਿਰਮਲ ਸਿੰਘ ਹੁਣੀ, ਉਹਨਾਂ ਦੇ ਨਾਲ ਬਿਲਕੁਲ ਇਹ ਜਾਣਨ ਦੀ ਕੋਸ਼ਿਸ਼ ਦੇ ਲਈ ਕਿ ਜਿਹੜਾ ਇੱਕ ਐਡਾ ਵੱਡਾ ਵਾਕਿਆ ਹੋਇਆ, ਉਸ ਵਾਕਿਆ ਦੇ ਜਿਹੜੇ ਨਾਇਕ ਨੇ ਉਹਨਾਂ ਨੂੰ ਪਛਾਣਨ ਤੋਂ ਪਹਿਲਾਂ ਅਸੀਂ ਮਹਿਸੂਸ ਕਰਨ ਦੀ ਜਿਹੜੀ ਆਪਣੇ ਅੰਦਰ ਇੱਕ ਤੌਫੀਕ ਆ ਉਹ ਹਾਸਲ ਕਰੀਏ। ਉਹ ਜਿਹੜੀ ਮਹਿਸੂਸ ਕਰਨ ਦੀ ਇੱਕ ਸ਼ਕਤੀ ਆਪਣੇ ਅੰਦਰ ਲੈ ਕੇ ਆਈਏ, ਕਿਉਂਕਿ ਸਾਡੀ ਪ੍ਰੋਬਲਮ ਅੱਜ ਇਹ ਹੈਗੀ ਆ ਕਿ ਅਸੀਂ ਇਤਿਹਾਸ ਦੇ ਜਿਹੜੇ ਵੱਡੇ ਸਾਕੇ ਨੇ, ਇਤਿਹਾਸ ਦੇ ਜਿਹੜੇ ਵੱਡੇ ਪੈਂਡੇ ਨੇ, ਉਹਨਾਂ ਨੂੰ ਅਸੀਂ 2-3 ਪੈਰਿਆਂ ਦੇ ਵਿੱਚ ਸਮੇਟਣ ਦੀ ਜਿਹੜੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ, ਜਾਂ ਸਾਨੂੰ ਉਹੀ ਚੀਜ਼ ਜਿਹੜੀ ਇੱਕ ਐਬਸਟਰੈਕਟ ਫਾਰਮ ਦੇ ਵਿੱਚ ਇੱਕ ਸਾਰ ਰੂਪ ਦੇ ਵਿੱਚ ਅਸੀਂ ਇਤਿਹਾਸ ਨੂੰ ਜਿਹੜੀ ਸਮਝਣ ਦੀ ਸਾਡੀ ਤੀਬਰ ਇੱਛਾ ਦੇ ਕਰਕੇ ਅਸੀਂ ਇਤਿਹਾਸ ਦੇ ਪਾਤਰਾਂ ਦੇ ਨਾਲ ਰੂਹ ਕਰਕੇ ਨਹੀਂ ਜੁੜ ਪਾਉਂਦੇ। ਸੋ ਇਹ ਇੱਕ ਵੱਡੀ, ਮੈਨੂੰ ਇਹ ਲੱਗਦਾ ਕਿ ਇਹ ਇਕੱਲੀ ਕੋਈ ਸਿੱਖਾਂ ਦੀ ਤਰਾਸਦੀ ਨਹੀਂ ਹੈ, ਇਹ ਹਰ ਇੱਕ ਮਨੁੱਖ ਵਰਗ ਦੀ ਇਹ ਤਰਾਸਦੀ ਹੈ ਕਿ ਅੱਜ ਦੇ ਯੁੱਗ ਦੇ ਵਿੱਚ ਜਿਵੇਂ ਫਾਸਟ ਫੂਡ ਨੇ, ਅਸੀਂ ਉਸੇ ਹਿਸਾਬ ਨਾਲ ਹਰ ਇੱਕ ਚੀਜ਼ ਜਿਹੜੀ ਹੈਗੀ ਤਲੀ ਤਲਾਈ ਬਣੀ ਬਣਾਈ ਜਿਹੜੀ ਆ ਉਹ ਹਾਸਲ ਕਰਨੀ ਚਾਹੁੰਦੇ ਆ। ਸੋ ਮੈਂ ਥੋੜਾ ਜਿਹਾ ਇਹ ਮਹਿਸੂਸ ਕਰਨਾ ਚਾਹੁੰਦਾ ਕਿ ਕਿਉਂ, ਕਾਰਨ ਕੀ ਇਹ ਹੋਏ ਨੇ ਕਿ ਭਾਈ ਹਰਜਿੰਦਰ ਸਿੰਘ ਜਿੰਦਾ, ਇੱਕ ਝਿੰਦੇ ਸੁੱਖੇ ਤੋਂ ਭਾਈ ਹਰਜਿੰਦਰ ਸਿੰਘ ਜਿੰਦਾ, ਜਾਂ ਉਹ ਤੋਂ ਵੀ ਅੱਗੇ ਜਾ ਕੇ ਅਸੀਂ ਗੱਲ ਕਰੀਏ ਤੇ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਮਹਾਨ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ, ਇਹ ਕਿਵੇਂ ਬਣ ਗਏ? ਕੋਈ ਤੇ ਕਾਰਨ ਹੋਏ ਹੋਣਗੇ ਨਾ। ਐਡੇ ਵੱਡੇ ਇੱਕ ਇਤਿਹਾਸ ਦੇ ਇੱਕ ਇਤਿਹਾਸ ਦੇ ਪਾਤਰ ਤੋਂ ਵੀ ਅੱਗੇ ਪਾਤਰ ਸਾਰੇ ਹੀ ਨੇ, ਜਿਨ੍ਹਾਂ ਨੇ ਉਹਨਾਂ ਨੂੰ ਬਣਾ ਦਿੱਤੀ ਉਹ ਵੀ ਪਾਤਰ ਨੇ, ਜਿਨ੍ਹਾਂ ਨੇ ਉਹਨਾਂ ਦੇ ਲਈ ਹਥਿਆਰ ਇਕੱਠੇ ਕੀਤੇ ਉਹ ਵੀ ਪਾਤਰ ਨੇ, ਜਿਨ੍ਹਾਂ ਨੇ ਉਹਨਾਂ ਨੂੰ ਇੰਸਪੀਰੇਸ਼ਨ ਦਿੱਤੀ ਉਹ ਵੀ ਪਾਤਰ ਨੇ। ਪਰ ਨਾਇਕ ਕਿਵੇਂ ਹੋ ਨਿਬੜੇ ਇੱਕ ਛੋਟੇ ਜਿਹੇ ਕਿਸਾਨੀ ਪਰਿਵਾਰ ਦੇ ਵਿੱਚੋਂ ਉੱਠੇ ਹੋਏ ਬੰਦੇ। ਸੋ ਇੱਕ ਚੀਜ਼ ਮੈਂ ਕਾਮਨ ਇਹਨਾਂ ਦੇ ਵਿੱਚ ਜ਼ਰੂਰ ਰੱਖਦਾ ਕਿ ਜਿਹੜੇ ਬੰਦੇ ਨੂੰ ਅਕਾਲ ਪੁਰਖ ਨੇ ਕੋਈ ਕੰਮ ਕਰਵਾਉਣਾ ਹੋਵੇ, ਜਿਹੜੇ ਬੰਦੇ ਨੂੰ ਅਕਾਲ ਪੁਰਖ ਹੀ ਹੈ ਜਿਹੜਾ ਬੰਦੇ ਨੂੰ ਨਾਇਕ ਬਣਾਉਂਦਾ, ਔਰ ਉਹਨਾਂ ਦੇ ਲਈ ਭਾਈ ਹਰਜਿੰਦਰ ਸਿੰਘ ਜਿੰਦਾ ਨੂੰ ਚੁਣਿਆ ਗਿਆ। ਇਹ ਕੁਦਰਤੀ ਵਰਤਾਰਾ ਸੀ, ਪਰ ਉਸ ਕੁਦਰਤੀ ਵਰਤਾਰੇ ਦੇ ਵੀ ਜਿਹੜੇ ਵੱਖਰੇ ਵੱਖਰੇ ਪੱਖ ਅਸੀਂ ਦੇਖਣੇ ਚਾਹੁੰਦੇ ਆ ਉਹ ਇਹੀ ਆ ਕਿ ਭਾਈ ਹਰਜਿੰਦਰ ਸਿੰਘ ਜਿੰਦਾ ਇੱਕ ਆਮ ਸਧਾਰਨ ਸਟੂਡੈਂਟ ਸੀਗੇ, ਪਰ ਦੇਖੋ ਕਿੰਨੇ ਕੰਮ ਨੇ ਜਿਹੜੇ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਨਾਂ ਦੇ ਉੱਤੇ ਲੱਗਦੇ ਨੇ, ਔਰ ਉਹ ਕੰਮ ਕੋਈ ਐ ਨਹੀਂ ਹੈਗੇ ਮਾੜੇ ਮੋਟੇ ਕੰਮ ਨੇ। ਉਹਨਾਂ ਦੇ ਵਿੱਚ ਲਲਿਤ ਮਾਖਣ ਦਾ ਸੋਧਿਆ ਜਾਣਾ, ਉਹਨਾਂ ਦੇ ਵਿੱਚ ਅਰਜਨ ਦਾਸ ਦਾ ਸੋਧਿਆ ਜਾਣਾ, ਉਹਨਾਂ ਦੇ ਵਿੱਚ IG ਕਟੋਚ ਜਿਹੜਾ ਇੱਕ ਜੇਲ੍ਹਾਂ ਦਾ IG ਸੀ, ਔਰ ਇਹ ਮਸ਼ਹੂਰ ਸੀ ਕਿ ਜੇਲ੍ਹਾਂ ਦੇ ਵਿੱਚ ਜਿੰਨਾ ਕੁ ਤਸ਼ੱਦਦ ਇਹ IG ਦੇ ਹੋਣ ਕਰਕੇ ਹੋਇਆ, ਉਹ ਤੋਂ ਬਾਅਦ ਜਦੋਂ ਇਹ ਸੋਧਿਆ ਜਾਂਦਾ ਤੇ ਜਿਹੜੇ ਸਿੰਘਾਂ ਦੀਆਂ ਜੇਲ੍ਹਾਂ ਦੇ ਵਿੱਚ ਜਿਹੜੇ ਕਸ਼ਟ ਨੇ ਉਹ ਘਟ ਜਾਂਦੇ ਨੇ। ਫਿਰ ਉਹ ਤੋਂ ਬਾਅਦ ਪੂਨੇ ਚ ਜਾ ਕੇ ਜਨਰਲ ਵੈਦਿਆ ਜਿਹੜਾ ਕਿ ਐਪੀਟੋਮ ਸੀ, ਜਿਹੜਾ ਕਿ ਇੱਕ ਸਿਖਰ ਸੀ ਉਹਨਾਂ ਦੀਆਂ ਕਾਰਵਾਈਆਂ ਦਾ, ਪਰ ਉਹਨਾਂ ਕਾਰਵਾਈਆਂ ਦੇ ਵਿੱਚ ਵੀ ਦੇਖੋ ਇਹ ਇੱਕ ਬਹੁਤ ਵੱਡਾ ਪੈਂਡੇ ਦੇ ਰੂਪ ਦੇ ਵਿੱਚ ਪਹਿਲਾਂ ਜਿਹੜੇ ਸਾਥੀ ਨੇ, ਉਹਨਾਂ ਦੇ ਸਾਥੀ ਨੇ ਭਾਈ ਬਖਸ਼ੀਸ਼ ਸਿੰਘ ਹੋਣੀ, ਉਹ ਸ਼ਹੀਦ ਹੁੰਦੇ ਨੇ। ਉਹਨਾਂ ਟਾਈਮਾਂ ਦੇ ਵਿੱਚ ਭਾਈ ਮਥਰਾ ਸਿੰਘ ਦਾ ਨਾਮ ਵੈਸੇ ਭਾਈ ਹਰਵਿੰਦਰ ਸਿੰਘ ਪੈਂਦਾ, ਪਰ ਕਿਉਂਕਿ ਉਹ ਮਥਰਾ ਤੋਂ ਸਨ ਜਾਂ ਉਹਨਾਂ ਦੇ ਪਰਿਵਾਰ ਜਿਹੜਾ ਮਥਰਾ ਸੀਗੇ, ਔਰ ਗੁਰੀਲਾ ਜਿਹੜਾ ਯੁੱਧ ਆ ਉਹਨਾਂ ਦੇ ਜਿਹੜੇ ਪੈਂਤੜਿਆਂ ਨੂੰ ਸਨਮੁਖ ਹੋ ਕੇ ਜਿਹੜੀਆਂ ਭਾਈ ਮਥਰਾ ਸਿੰਘ ਉਹਨਾਂ ਦਾ ਇੱਕ ਨਾਂ ਭਾਈ ਹਰਵਿੰਦਰ ਸਿੰਘ ਤੋਂ ਜਾਣ ਪਛਾਣ ਲੁਕਾਉਣ ਦੇ ਲਈ ਭਾਈ ਮਥਰਾ ਸਿੰਘ ਜਿਹੜਾ ਨਾਂ ਉਹਨਾਂ ਦਾ ਉਹ ਪੈਂਦਾ। ਅੱਛਾ, ਹੁਣ ਭਾਈ ਮਥਰਾ ਸਿੰਘ, ਭਾਈ KC ਸ਼ਰਮਾ ਜਿਹੜੇ ਕਿ ਸੁਰਿੰਦਰ ਸਿੰਘ ਸ਼ਿੰਦੂ ਦੇ ਨਾਂ ਦੇ ਨਾਲ ਪੰਥਕ ਸਭਾ ਦੇ ਵਿੱਚ ਜਾਂ ਖਾੜਕੂ ਸਭਾ ਦੇ ਵਿੱਚ ਉਹ ਮਸ਼ਹੂਰ ਨੇ, ਉਹਨਾਂ ਦਾ ਨਾਂ KC ਸ਼ਰਮਾ, ਔਰ ਭਾਈ KC ਸ਼ਰਮਾ ਦਾ ਵੀ ਇੱਕ ਇਤਿਹਾਸ ਆ। ਜਨਰਲ ਲਾਭ ਸਿੰਘ ਉਹ ਵੀ ਭਾਈ ਹਰਜਿੰਦਰ ਸਿੰਘ ਜਿੰਦਾ ਉਹਨਾਂ ਦੇ ਨਾਲ, ਜਾਂ ਇਹ ਕਹਿ ਲਓ ਵੀ ਭਾਈ ਹਰਜਿੰਦਰ ਸਿੰਘ ਜਿੰਦਾ ਨੂੰ ਇੱਕ ਪ੍ਰੇਰਨਾ ਦਾ ਸਰੋਤ ਉਹ ਜਨਰਲ ਲਾਭ ਤੇ। ਹੁਣ ਦੇਖੋ ਕਿੰਨੇ ਵੱਡੇ ਨਾਂ ਨੇ, ਭਾਈ ਮਥਰਾ ਸਿੰਘ, ਭਾਈ ਬਖਸ਼ੀਸ਼ ਸਿੰਘ, ਭਾਈ ਜਨਰਲ ਲਾਭ ਸਿੰਘ, ਭਾਈ ਬਲਜਿੰਦਰ ਸਿੰਘ ਰਾਜੂ ਜਿਹੜੇ ਕਿ ਵੈਸੇ ਇਹਨਾਂ ਦੇ ਆਪਣੀ ਮਾਮਾ ਜੀ ਦੇ ਮੁੰਡੇ ਸੀ, ਭਾਈ ਸੁਰਿੰਦਰ ਸਿੰਘ ਸ਼ਿੰਦੂ, KC ਸ਼ਰਮਾ ਦੇ ਨਾਂ ਦੇ ਨਾਲ ਇੱਕ ਬਹੁਤ ਵੱਡਾ ਚੈਪਟਰ ਜਿਹੜਾ ਹੈਗਾ ਆ ਇਹ ਖਾੜਕੂ ਸਭਾ ਦੇ ਵਿੱਚ ਹੋਇਆ। ਔਰ ਇਹ ਸਾਰੇ ਦੇ ਸਾਰਿਆਂ ਦੇ ਵਿੱਚ ਮੈਂ ਅੱਜ ਵੀ ਗੱਲ ਕਰ ਰਿਹਾ ਸੀਗਾ ਭਾਈ ਨਿਰਮਲ ਸਿੰਘ ਉਹਨਾਂ ਦੇ ਨਾਲ ਵੀ ਕੀ ਕਦੋਂ ਇਹ ਸਬੱਬ ਬਣਿਆ, ਕੀ ਕਾਰਨ ਬਣੇ ਕਿ ਇੱਕ
ਇੱਕ ਜੌਲੀ ਕਿਸਮ ਦਾ ਬੰਦਾ, ਇੱਕ ਸ਼ਰਾਰਤੀ ਕਿਸਮ ਦਾ ਬੰਦਾ, ਇੱਕ ਹਸਮੁਖ ਕਿਸਮ ਦਾ ਬੰਦਾ ਇੰਨੇ ਸੰਜੀਦਾ ਜਿਹੜੇ ਪੜਾਅ ਦੇ ਉੱਤੇ ਜਾਂ ਪੈਂਡੇ ਦੇ ਉੱਤੇ ਤੁਰ ਪਿਆ। ਇਹ ਗੱਲਾਂ ਹੋਈਆਂ ਨੇ। ਇਹ ਹਰ ਇੱਕ ਗੱਲ, ਜਿੰਨੀਆਂ ਵੀ ਇਹ ਪਰਿਵਰਤਨ ਹੋਏ ਨੇ, ਇਹ ਮਨ ਦੇ ਪਰਿਵਰਤਨ ਹੋਏ ਨੇ। 1984 ਜਿਹੜਾ ਹੈਗਾ, ਜੂਨ 1984, ਉਹ ਉਹਨਾਂ ਚੀਜ਼ਾਂ ਦਾ ਧੁਰਾ, ਉਹਨਾਂ ਸਾਰੀਆਂ ਪਰਿਵਰਤਨਾਂ ਦਾ ਧੁਰਾ, ਚਾਹੇ ਉਹਨਾਂ ਦੇ ਵਿੱਚ ਭਾਈ ਦਲਜੀਤ ਸਿੰਘ ਬਿੱਟੂ, ਭਾਈ ਰਣਜੀਤ ਸਿੰਘ ਕੁੱਕੀ ਜਾਂ ਸੁੱਖੀ ਹੁਣੀ, ਉਹਨਾਂ ਦਾ ਬਦਲਾਅ ਹੋਣਾ, ਭਾਈ ਡਾਕਟਰ ਪ੍ਰੀਤਮ ਸਿੰਘ ਸੇਖੋਂ, ਉਹਨਾਂ ਦਾ ਬਦਲਾਅ, ਜਿਹੜੇ ਕਿ ਬੜੀਆਂ ਵੱਡੀਆਂ ਡਿਗਰੀਆਂ ਕਰ ਰਹੇ ਸਨ। ਜੇ ਦੂਸਰੇ ਪਾਸੇ ਆਉਂਦੇ ਆ, ਬਹੁਤ ਸਾਰੇ ਡਾਕਟਰ ਇਹਨਾਂ ਦੇ ਵਿੱਚ ਆਉਂਦੇ ਨੇ, ਬਹੁਤ ਸਾਰੇ ਪ੍ਰੋਫੈਸਰ ਜਿਹੜੇ ਨੇ, ਭਾਈ ਰਜਿੰਦਰ ਸਿੰਘ ਬੁਲਾਰਾ ਵਰਗੇ ਜਿਹੜੇ ਪ੍ਰੋਫੈਸਰ ਨੇ, ਉਹ ਇਸ ਚੀਜ਼ ਵਾਲੇ ਪਾਸੇ ਨੂੰ ਆਉਂਦੇ ਨੇ। ਕਿਹੜੇ ਕਾਰਨ ਕਰਕੇ? ਉਹ ਸੀਗਾ ਜੂਨ 1984 ਦਾ ਸਾਕਾ, ਜਿਹਨੇ ਸਾਰਾ ਕੁਝ ਬਦਲ ਦਿੱਤਾ। ਜਿਹੜੀ ਸਿੱਖ ਪੋਲਿਟਿਕਸ ਦਾ ਜਿਹੜਾ ਰਾਜਨੀਤੀ ਦਾ ਉਹ ਜਿਹੜਾ ਰਾਹ ਬਦਲ ਦਿੱਤਾ। ਉਹਨਾਂ ਦੇ ਵਿੱਚ ਭਾਈ ਹਰਜਿੰਦਰ ਸਿੰਘ ਜਿੰਦਾ ਜਿਹੜੇ ਸੀਗੇ, ਉਹ ਕਿਉਂਕਿ ਉਹਨਾਂ ਦੀ ਸ਼ਹਾਦਤ ਜਿਹੜੀ ਸੀਗੀ 9 ਅਕਤੂਬਰ ਵਾਲੇ ਦਿਨ ਹੁੰਦੀ ਹੈ। ਸੋ ਅੱਜ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਮੁੱਖ ਰੱਖ ਕੇ ਅਸੀਂ ਗੱਲ ਕਰਨੀ ਚਾਹੁੰਦੇ ਹਾਂ। ਸੋ ਉਸ ਗੱਲ ਦੇ ਵਿੱਚ ਭਾਜੀ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਜਿਹੜੀਆਂ ਸਾਡੀਆਂ ਧਿਰਾਂ ਦੇ ਲੋਕ ਨੇ, ਜਿਹੜੀ ਧਿਰ ਦਾ ਮੇਰੀ ਸੋਚ ਆ, ਮੈਂ ਆਪਣੇ ਧਿਰ ਦੇ ਬੰਦੇ ਦੀ ਹਮੇਸ਼ਾ ਪ੍ਰਸ਼ੰਸਾ ਕਰੂੰਗਾ। ਇਹ ਕੁਦਰਤੀ ਸੁਭਾਅ। ਪਰ ਕਿਸੇ ਨਾਇਕ ਦੀ ਜਿਹੜੀ ਨਾਇਕੀ ਆ, ਉਹ ਉਦੋਂ ਸਾਹਮਣੇ ਆਉਂਦੀ ਆ ਜਦੋਂ ਵਿਰੋਧੀ ਪੱਖ ਦਾ ਜਿਹੜਾ ਬੰਦਾ ਉਹਨਾਂ ਦੀ ਸਿਫਤ ਕਰੇ। ਉਸ ਵਿਰੋਧੀ ਪੱਖ ਦੇ ਵਿੱਚ ਬੜੇ ਵੱਡੇ ਆਫਿਸਰ ਨੇ ਜਿਹੜੇ ਇਹ ਕਹਿ ਰਹੇ ਨੇ ਕਿ ਜਿੰਦਾ ਸਾਡੇ ਨਾਲ ਮੈਨੂੰ ਤੇ ਤੁਹਾਨੂੰ ਹੋ ਕੇ ਸੰਬੋਧਨ ਹੋ ਰਿਹਾ। ਮੈਨੂੰ ਕੌਣ? ਮੈਨੂੰ ਮਤਲਬ ਅਸੀਂ ਖਾਲਿਸਤਾਨੀ ਆ, ਅਸੀਂ ਹਿੰਦੁਸਤਾਨੀ ਹੈ ਨਹੀਂ। ਤੁਹਾਨੂੰ ਕੌਣ? ਤੁਸੀਂ ਹਿੰਦੁਸਤਾਨੀ ਹੋ। ਹਿੰਦੁਸਤਾਨੀ ਉਹੋ ਹੀ ਨੇ ਜਿਹੜੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੇ ਵਿੱਚ ਜਿਹਨੂੰ ਪੋਰਟਰੇ ਕੀਤਾ ਗਿਆ। ਸੋ ਉਹ ਜਿਹੜੇ ਮਨ ਦੇ ਪ੍ਰਭਾਵ ਨੇ, ਉਹ ਲੈ ਕੇ ਚੱਲੇ ਨੇ ਭਾਈ ਹਰਜਿੰਦਰ ਸਿੰਘ ਜਿੰਦਾ ਹੁਣੀ ਵੀ ਅਸੀਂ ਕੌਣ ਆ ਤੇ ਉਹ ਕੌਣ। ਯਾਨੀ ਕਿ ਇੱਕ ਲੀਕ ਆ, ਸਪਸ਼ਟਤਾ ਆ ਪੂਰੀ ਉਹਨਾਂ ਦੀ ਸੋਚ ਦੇ ਵਿੱਚ, ਪੂਰੀ ਸਪਸ਼ਟਤਾ ਆ ਕਿ ਅਸੀਂ ਕੌਣ ਆ ਤੇ ਉਹ ਕੌਣ ਆ, ਉਹ ਕੀ ਕਰ ਰਹੇ ਨੇ ਤੇ ਅਸੀਂ ਕੀ ਕਰ ਰਹੇ। ਮਰਵਾਹਾ ਇਹ ਗੱਲ ਕਹਿ ਰਿਹਾ, ਔਰ ਉਹਨਾਂ ਨੂੰ ਮਰਵਾਹਾ ਜਦੋਂ ਦੂਸਰੀ ਵਾਰੀ ਫੜੇ ਜਾਂਦੇ ਨੇ, ਪਹਿਲੀ ਵਾਰੀ ਜਦੋਂ 16 ਜਨਵਰੀ 1986 ਨੂੰ ਭਾਈ ਜਿੰਦੇ ਹੁਣੀ ਫੜੇ ਜਾਂਦੇ ਨੇ, 3 ਅਪ੍ਰੈਲ ਨੂੰ 16 ਜਨਵਰੀ 'ਚ ਫੜੇ ਜਾਂਦੇ ਨੇ ਤੇ 3 ਅਪ੍ਰੈਲ ਨੂੰ ਭਾਈ ਹਰਜਿੰਦਰ ਸਿੰਘ ਜਿੰਦਾ ਆਪਣੇ ਤੌਰ ਦੇ ਉੱਤੇ ਉੱਥੋਂ ਭੱਜਣੇ ਨੇ। ਕੋਈ ਕਿਸੇ ਨੂੰ ਉਹਨਾਂ ਨੂੰ ਛਡਾਇਆ ਨਹੀਂ ਸੀ ਹੈਗਾ 3 ਅਪ੍ਰੈਲ ਨੂੰ ਜਦੋਂ ਭੱਜੇ ਨੇ, ਜਿਹੜੀ ਕਿ ਕਿੰਨੇ ਕੁ 2 ਮਹੀਨਿਆਂ ਬਾਅਦ। ਇਹ ਤੁਸੀਂ ਇਹ ਦੇਖੋ ਕਿ ਇਹਦਾ ਮਤਲਬ ਵੀ ਉਹਨਾਂ ਦੇ ਵਿੱਚ ਇਹ ਗੁਣ ਵੀ ਆ, ਇੱਕ ਸਿਪਾਹੀ ਵਾਲਾ ਗੁਣ ਜਾਂ ਇੱਕ ਫੌਜੀ ਵਾਲਾ ਗੁਣ ਵੀ ਹੈ ਕਿ ਹਾਂ ਕਿ ਕਿਸ ਤਰੀਕੇ ਦੇ ਨਾਲ ਅਸੀਂ ਦੁਸ਼ਮਣ ਦੀ ਜਿਹੜੀ ਕਸਟਡੀ ਆ ਉਹਨੂੰ ਉਹਦੇ ਤੋਂ ਪਾਰ ਜਾਣਾ। ਸੋ ਭਾਈ ਹਰਜਿੰਦਰ ਸਿੰਘ ਜਿੰਦਾ 3 ਅਪ੍ਰੈਲ ਨੂੰ ਉਹ ਅਹਿਮਦਾਬਾਦ ਤੋਂ ਭੱਜਦੇ ਨੇ ਤੇ 3 ਅਪ੍ਰੈਲ ਤੋਂ ਬਾਅਦ ਜੇ ਅਸੀਂ ਅਗਲਾ ਉਹਨਾਂ ਦਾ ਟਾਰਗੇਟ ਦੇਖਦੇ ਹਾਂ ਤੇ 10 ਅਕਤੂਬਰ ਨੂੰ ਜਿਹੜਾ ਅਗਲਾ 10 ਅਗਸਤ ਨੂੰ 1986 ਨੂੰ ਉਹਨਾਂ ਦਾ ਅਗਲਾ ਟਾਰਗੇਟ ਪੂਰਾ ਹੋ ਜਾਂਦਾ। ਯਾਨੀ ਕਿ 3 ਅਪ੍ਰੈਲ ਨੂੰ ਭੱਜਦੇ ਨੇ ਤੇ 10 ਅਗਸਤ ਨੂੰ ਜਿਹੜਾ ਜਨਰਲ ਵੈਦਿਆ ਜਿਹੜਾ ਹੈਗਾ ਉਹ ਸਜ਼ਾ ਜ਼ਾਬਤਾ ਜਾਂ ਉਹਦਾ ਸੌਦਾ ਜਿਹੜਾ ਹੈਗਾ ਲੱਗ ਜਾਂਦਾ। ਕਿੰਨੇ ਮਹੀਨੇ ਨੇ? ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, ਸਿਰਫ 4 ਮਹੀਨੇ ਦੇ ਵਿੱਚ ਭੱਜਣ ਤੋਂ ਬਾਅਦ ਜਦੋਂ ਉਹ ਭੱਜਦੇ ਨੇ, ਸਾਰੀ ਸਰਕਾਰ ਦੀਆਂ ਨਜ਼ਰਾਂ ਉਹਨਾਂ ਦੇ ਉੱਤੇ ਨੇ, ਉਹਨਾਂ ਦੀਆਂ ਫੋਟੋਆਂ ਨੇ, ਹਰ ਇੱਕ ਥਾਂ ਦੇ ਉੱਤੇ ਉਹਨਾਂ ਦੀਆਂ ਫੋਟੋਆਂ ਨੇ ਤੇ 4 ਮਹੀਨੇ ਦੇ ਵਿੱਚ ਉਸੇ ਪ੍ਰਾਂਤ ਦੇ ਵਿੱਚ ਜਾ ਕੇ ਉਹ ਵੱਡਾ ਜਿਹੜਾ ਕਾਰਾ ਉਹ ਕਰ ਦਿੰਦੇ ਨੇ। ਇਹੀ ਕਾਰਨ ਨੇ ਕਿ ਅੱਜ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਇਹ ਸਾਡੇ ਇੱਕ ਵੱਡੇ ਜਿਹੜਾ ਨੌਜਵਾਨ ਵਰਗ ਹੈਗਾ ਉਹਦਾ ਪ੍ਰੇਰਣਾ ਸਰੋਤ ਹੈ। ਇਹ ਬਿਲਕੁਲ ਇਹਨਾਂ ਕਾਰਨਾਂ ਕਰਕੇ ਉਹ ਪ੍ਰੇਰਣਾ ਸਰੋਤ ਨੇ। ਕੱਲੀਆਂ ਇਹੀ ਗੱਲਾਂ ਨਹੀਂ, ਉਹਨਾਂ ਦੀ ਜਿਹੜੀ ਨੇਚਰ ਦੀਆਂ ਕੱਲੀਆਂ ਇਹੀ ਗੱਲਾਂ ਨਹੀਂ, ਮਿਲੀਟੈਂਟ ਪੱਖ ਹੀ ਨਹੀਂ ਹੈਗਾ। ਉਹ ਜਿੱਥੇ ਵੀ ਗਏ ਨੇ, ਜੇ ਜੇਲ੍ਹ ਦੇ ਵਿੱਚ ਗਏ ਨੇ ਤੇ ਜੇਲ੍ਹ ਦੇ ਜਿਹੜੇ ਅਧਿਕਾਰੀ ਨੇ ਜਾਂ ਜੇਲ੍ਹ ਦੇ ਜਿਹੜੇ ਸਿਪਾਹੀ ਨੇ ਛੋਟੇ ਲੈਵਲ ਦੇ ਉੱਤੇ, ਉਹ ਉਹਨਾਂ ਦੇ ਦੋਸਤ ਨੇ। ਉਹਨਾਂ ਦੇ ਵਿੱਚ ਇਹ ਵੀ ਗੱਲ ਅੱਗੇ ਆਉਂਦੀ ਆ ਕਿ ਇੱਕ ਗਾਇਕਵਾੜ ਅੰਸ਼ੁਮਨ ਗਾਇਕਵਾੜ ਨਾਂ ਦਾ, ਜੇ ਮੈਂ ਗਲਤ ਨਾ ਹੋਵਾਂ, ਗਾਇਕਵਾੜ ਤਾਂ ਹੈਗਾ ਉਹ, ਪਰ ਉਹ ਇਹ ਵੀ ਕਿਹਾ ਜਾਂਦਾ ਜਦੋਂ ਭਾਈ ਹਰਜਿੰਦਰ ਸਿੰਘ ਜਿੰਦਾ ਔਰ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਫਾਂਸੀ ਲੱਗਦੀ ਆ ਤੇ ਉਹ ਬੰਦਾ ਭੁੱਬਾਂ ਮਾਰ ਕੇ ਰੋ ਰਿਹਾ, ਇੱਕ ਮਰਾਠਾ
ਜੀ ਵੀ ਇਹਦਾ ਸਿੱਖ ਲਹਿਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਸਿਰਫ ਇਹਨਾਂ ਦੀ ਇੱਕ ਚੁੰਬਕੀ ਸ਼ਖਸੀਅਤ ਇਹੋ ਜਿਹੀ ਹੈ ਕਿ ਜਿਹੜਾ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਨੂੰ, ਆਲੇ ਦੁਆਲੇ ਦੇ ਲੋਕਾਂ ਨੂੰ ਵੀ ਇਹਨਾਂ ਨੇ ਆਪਣੇ ਵੱਲ ਨੂੰ ਖਿੱਚਿਆ। ਭਾਵੇਂ ਕਿ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਤੇ ਭਾਈ ਨਿਰਮਲ ਸਿੰਘ ਉਹਨਾਂ ਦੀਆਂ ਬੈਰਕਾਂ ਵੱਖਰੀਆਂ ਨੇ ਜੀ, ਪਰ ਕਿਉਂਕਿ ਉਹਨਾਂ ਬੈਰਕਾਂ ਦੇ ਵਿੱਚ ਕਿਸੇ ਨੂੰ ਨਹੀਂ ਮਿਲਣ ਦਿੱਤਾ ਜਾਂਦਾ। ਪਰ ਫਿਰ ਵੀ ਜਦੋਂ ਇਹ ਤਿੰਨੇ ਸਿੰਘ ਚਾਹੇ ਉਹ ਅਦਾਲਤਾਂ ਦੀਆਂ ਜਦੋਂ ਕਾਰਵਾਈਆਂ ਹੁੰਦੀਆਂ ਨੇ, ਪੈਰਵਾਈਆਂ ਹੁੰਦੀਆਂ ਨੇ, ਪੇਸ਼ੀਆਂ ਹੁੰਦੀਆਂ ਨੇ, ਜਦੋਂ ਬਾਹਰ ਜਾਂਦੇ ਨੇ ਤੇ ਲੋਕੀ ਜਿਹੜੇ ਜੇਲ੍ਹਾਂ ਦੇ ਵਿੱਚ ਨੇ ਇਹਨਾਂ ਨੂੰ ਸਲਾਮਾਂ ਕਰਦੇ ਨੇ, ਇਹਨਾਂ ਨੂੰ ਸਲੂਟ ਕਰਦੇ ਨੇ, ਇਹਨਾਂ ਨੂੰ ਹੱਥ ਲਾਉਂਦੇ ਨੇ। ਕਿਉਂ? ਕਿਉਂਕਿ ਉਹ ਇਹ ਸਮਝਦੇ ਨੇ ਕਿ ਇਹ ਸਾਡੇ ਹੀਰੋ ਨੇ, ਭਾਵੇਂ ਕਿ ਉਹਨਾਂ ਲੋਕਾਂ ਦਾ ਸਾਡੇ ਸੰਘਰਸ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਜੀ ਹਰਪ੍ਰੀਤ ਸਿੰਘ ਜੀ, ਜਿਵੇਂ ਅਸੀਂ ਇਹ ਸਾਰੀ ਗੱਲਬਾਤ ਕਰ ਰਹੇ ਹਾਂ, ਇੰਸਪੀਰੇਸ਼ਨ ਦੀ ਗੱਲ ਕਰਦੇ ਹਾਂ, ਤੁਸੀਂ ਇੱਕ ਜਿਹੜਾ ਟਰਨਿੰਗ ਪੁਆਇੰਟ ਕੀਤਾ ਬਿਆਨ ਉਹ 1984 ਦਾ ਘੱਲੂਘਾਰਾ ਹੈਗਾ ਤੇ ਨੋ ਡਾਊਟ ਅਬਾਊਟ ਇਟ ਉਹਨੇ ਸਾਰੇ ਸਿੱਖ ਕੌਮ ਦੀ ਜਿਹੜੀਆਂ ਜ਼ਿੰਦਗੀਆਂ ਸੀ ਉਹਦੇ ਤੇ ਡੂੰਘਾ ਪ੍ਰਭਾਵ ਛੱਡਿਆ ਘੱਲੂਘਾਰੇ ਨੇ। ਤੇ ਨਾਲ ਹੀ ਜਿਹੜੇ ਲੋਕ ਸਿੱਖ ਸੰਘਰਸ਼ ਦੇ ਵਿੱਚ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ, ਸ਼ਹੀਦਾਂ ਨੇ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਉਹ ਇੱਕ ਟਰਨਿੰਗ ਪੁਆਇੰਟ ਸੀ। ਪਰ ਜਦੋਂ ਅਸੀਂ ਇਹਨੂੰ ਅੱਜ ਦੇ ਯੂਥ ਦੇ ਹਵਾਲੇ ਨਾਲ ਦੇਖਦੇ ਹਾਂ, ਜਿਵੇਂ ਤੁਸੀਂ ਐਜ਼ ਐਨ ਇੰਸਪੀਰੇਸ਼ਨ ਗੱਲ ਕਰ ਰਹੇ ਹੋ, ਤਾਂ ਕੀ ਕਾਰਨ ਹੈ ਵੀ ਜਿਹੜਾ ਅੱਜ ਦਾ ਯੂਥ ਹੈ, ਸਿੱਖ ਯੂਥ ਹੈ, ਉਹਦੇ ਵਿੱਚ ਜਿਹੜੀ ਇਹ ਇੰਸਪੀਰੇਸ਼ਨ ਹੈ ਉਹਦੀ ਕਿਤੇ ਨਾ ਕਿਤੇ ਘਾਟ ਨਜ਼ਰ ਆਉਂਦੀ ਹੈ? ਅੱਜ ਵੀ ਜਦੋਂ ਅਸੀਂ ਦੇਖਦੇ ਹਾਂ ਤਾਂ ਉਹ ਮੁੱਖ ਤੌਰ ਤੇ ਜੇ ਪਿਛਲੇ ਸਮੇਂ ਦੇ ਵਿੱਚ ਦੇਖਣਾ ਹੋਵੇ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਨਾਲ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਸੈਂਕੜਿਆਂ ਘਟਨਾਵਾਂ ਵਾਪਰਦੀਆਂ ਨੇ ਪੰਜਾਬ ਦੀ ਧਰਤੀ ਤੇ, ਤਾਂ ਉਹ ਇੱਕ ਗੁਬਾਰ ਜ਼ਰੂਰ ਉੱਠਦਾ ਹੈ ਪਰ ਉਹ ਲੰਬਾ ਸਮਾਂ ਨਹੀਂ ਚੱਲ ਪਾਉਂਦਾ ਜਿਹੜਾ ਸੰਘਰਸ਼ ਹੈਗਾ, ਜਾਂ ਇਹਦਾ ਤੁਸੀਂ ਕੀ ਕਾਰਨ ਸਮਝਦੇ ਹੋ? ਭਾਜੀ ਦੇਖੋ, ਹਾਲਾਤ ਸਭ ਤੋਂ ਵੱਡਾ ਕਾਰਨ ਹੈ। ਫਲੈਸ਼ ਪੁਆਇੰਟ ਹੁੰਦੇ ਨੇ ਹਿਸਟਰੀ ਦੇ ਵਿੱਚ। ਸ਼ਾਇਦ ਜੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਉਸ ਸਮੇਂ ਦੇ ਵਿੱਚ ਨਾ ਹੁੰਦੇ ਤੇ ਹੋ ਸਕਦਾ ਕਿ ਉਦੋਂ ਦੀ ਸਾਈਕੀ ਵੀ ਅੱਜ ਦੀ ਸਾਈਕੀ ਵਾਂਗ ਡਾਵਾਡੋਲ ਹੁੰਦੀ ਜੀ। ਹੁਣ ਜਿਹੜੀ ਯੂਥ ਦੀ ਤੁਸੀਂ ਗੱਲ ਕਰਦੇ ਆ, ਯੂਥ ਨੂੰ ਆਪਣੇ ਵੱਲ ਖਿੱਚਣ ਦੇ ਲਈ ਕੋਈ ਨਾ ਕੋਈ ਜਿਹੜਾ ਲੋਡ ਸਟਾਰ, ਜਿਹੜਾ ਚਾਨਣ ਮਨਾਰਾ ਹੋਣਾ ਉਹ ਜ਼ਰੂਰੀ ਹੈ। ਉਹਦੇ ਲਈ ਰੋਲ ਮਾਡਲ ਹੋਣਾ ਜਿਹੜਾ ਕੋਈ ਨਾ ਕੋਈ ਉਹ ਜ਼ਰੂਰੀ ਹੈ। ਤੇ ਦੂਸਰੀ ਗੱਲ ਇਹ ਵੀ ਹੁੰਦੀ ਹੈ ਕਿ ਜਿਹੜੇ ਇਹੋ ਜਿਹੇ ਸੰਘਰਸ਼ ਹੁੰਦੇ ਨੇ ਉਹ ਵੀ ਕੇਂਦਰੀਕ੍ਰਿਤ ਤਾਂ ਹੁੰਦੇ ਹੀ ਹੁੰਦੇ ਨੇ। ਕਿਸੇ ਇੱਕ ਬੰਦੇ ਦੇ ਉੱਤੇ, ਕਿਸੇ ਇੱਕ ਈਵੈਂਟ ਦੇ ਉੱਤੇ ਕੋਈ ਨਾ ਕੋਈ ਚੀਜ਼ ਜਿਹੜੀ ਹੈਗੀ ਉਹ ਤਾਂ ਧੁਰਾ ਉਹ ਹੋਣਾ ਜ਼ਰੂਰੀ ਬਣ ਜਾਂਦਾ। ਹੁਣ ਜਦੋਂ ਅਸੀਂ ਗੱਲ 1984 ਦੀ ਕਰਦੇ ਹਾਂ, ਜਿਨ੍ਹਾਂ ਦੀ ਪੈਦਾਵਾਰ ਨੇ ਇਹ ਵੱਡੇ ਨਾਂ, ਜਿਨ੍ਹਾਂ ਦੇ ਇਹ ਵੱਡੇ ਨਾਇਕ ਸਾਰੇ ਉਹ ਉਸ ਸਮੇਂ ਦੇ ਉਹ ਫਲੈਸ਼ ਪੁਆਇੰਟ ਹੈ। ਫਲੈਸ਼ ਪੁਆਇੰਟ ਦੇ ਵਿੱਚ ਇਹ ਵੀ ਆਉਂਦਾ। ਉਹਨਾਂ ਤੋਂ ਪਹਿਲਾਂ ਜੇ ਅਸੀਂ ਨਾਇਕਾਂ ਦੀ ਗੱਲ ਕਰਦੇ ਹਾਂ ਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਉਹਨਾਂ ਦੇ ਆਲਾ ਦੁਆਲਾ ਦੇਖੀਏ ਅਸੀਂ, ਜਨਰਲ ਸ਼ਵੇਕ ਸਿੰਘ ਹੁਣੀ, ਉਹ ਇੱਕ ਆਰਮੀ ਦੇ ਵਿੱਚ, ਉਸ ਆਰਮੀ ਦੇ ਵਿੱਚ ਜਿਸ ਆਰਮੀ ਨੇ ਜਨਰਲ ਭਾਈ ਸ਼ਵੇਕ ਸਿੰਘ ਹੁਣਾਂ ਨੂੰ ਅੱਤ ਵਿਸ਼ਿਸ਼ਟ ਸੇਵਾ ਪਦਕ, ਪਰਮ ਵਿਸ਼ਿਸ਼ਟ ਸੇਵਾ ਪਦਕ, ਜਿਨ੍ਹਾਂ ਦੇ ਹਿੱਸੇ 4 ਜੰਗ ਜਿਹੜੇ ਆਉਂਦੇ ਨੇ, 4 ਯੁੱਧ, 4 ਲੜਾਈਆਂ ਜਿਹੜੀਆਂ ਉਹ ਆਉਂਦੀਆਂ ਨੇ ਉਸ ਮੁਲਕ ਦੇ ਲਈ, ਜਿਸ ਮੁਲਕ ਨੇ ਉਹਨਾਂ ਦੀ ਗੈਲੈਂਟਰੀ ਦੇ ਲਈ, ਉਹਨਾਂ ਦੀ ਵੀਰਤਾ ਦੇ ਲਈ ਜਿਹੜਾ ਹੈਗਾ ਉਹਨਾਂ ਨੂੰ ਇਨਾਮ ਵੀ ਦਿੱਤੇ। ਪਰ ਉਸੇ ਜਿਹੜੀ ਕੰਟਰੀ ਆ ਉਹਦੇ ਅਗੇਂਸਟ ਜਿਹੜਾ ਉਹ ਸ਼ਹਾਦਤ ਵੀ ਦਿੰਦੇ ਨੇ। ਹੁਣ ਕਈ ਵਾਰ ਸਾਡੇ ਅੱਗੇ ਇਹ ਸਵਾਲ ਪੈਦਾ ਹੁੰਦਾ ਕਿ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਸਿੱਖਾਂ ਦਾ ਭਾਰਤ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਕੋਈ ਬਹੁਤਾ ਸਤਿਕਾਰ ਨਹੀਂ, ਤੇ ਉਹ ਇਹ ਦੱਸਣ ਵੀ ਜੇ ਬਿਕਰਮਜੀਤ ਸਿੰਘ ਆਰਮੀ ਹੈਡ ਹੈਗਾ, ਆਰਮੀ ਚੀਫ ਹੈਗਾ, ਜੈਲ ਸਿੰਘ ਰਾਸ਼ਟਰਪਤੀ ਆ, ਮਨਮੋਹਨ ਸਿੰਘ ਪ੍ਰਧਾਨ ਮੰਤਰੀ ਆ। ਹੁਣ ਸਵਾਲ ਉੱਥੇ ਇਹ ਚੀਜ਼ ਆਉਂਦੀ ਆ ਕਿ ਇਹ ਜਿੰਨੇ ਵੀ ਨਾਂ ਨੇ, ਇਹ ਚਾਹੇ ਉਹ ਪ੍ਰਧਾਨ ਮੰਤਰੀ ਆ, ਚਾਹੇ ਫੌਜ ਦਾ ਮੁਖੀ ਆ, ਤੇ ਚਾਹੇ ਉਹ ਰਾਸ਼ਟਰਪਤੀ ਆ, ਚਾਹੇ ਮੁੱਖ ਮੰਤਰੀ ਆ, ਕੋਈ ਵੀ ਆ, ਉਹ ਤਾਂ ਮੁੱਖ ਮੰਤਰੀ ਨਹੀਂ ਹੈ ਕਿਉਂਕਿ ਉਹਦੇ ਵਿੱਚ ਸਿੱਖੀ ਕਣੀ ਆ। ਉਹ ਮੁੱਖ ਮੰਤਰੀ ਤਾਂ ਹੈ, ਉਹ ਰਾਸ਼ਟਰਪਤੀ ਤਾਂ ਹੈ, ਉਹ ਪ੍ਰਧਾਨ ਮੰਤਰੀ ਤਾਂ ਹੈ, ਜਾਂ ਉਹ ਦੇਸ਼ ਦੀਆਂ ਸੈਨਾਵਾਂ ਦਾ ਮੁਖੀ ਤਾਂ ਆ ਕਿਉਂਕਿ ਉਹ ਭਾਰਤੀ ਆ, ਆਪਣੇ ਆਪ ਨੂੰ ਭਾਰਤੀ ਪਹਿਲਾਂ ਮੰਨਦਾ। ਨਹੀਂ ਤਾਂ ਕੋਈ ਕਾਰਨ ਇਹੋ ਜਿਹਾ ਨਹੀਂ ਸੀ ਕਿ ਜਨਰਲ ਸ਼ਵੇਕ ਸਿੰਘ ਦਾ ਇੱਕ ਦਿਨ ਪਹਿਲਾਂ, ਉਹਨਾਂ ਦੀ ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ ਉਹਨਾਂ ਦਾ ਕੋਰਟ ਮਾਰਸ਼ਲ ਹੁੰਦਾ। ਇਹ ਮੈਂ ਟੂਕ ਮਾਤਰ ਇਹ ਗੱਲਾਂ ਇਹ ਤਾਂ ਕਰ ਰਿਹਾ ਜਦੋਂ ਅਸੀਂ ਇਹ ਗੱਲ ਕਰਦੇ ਕਿ ਕਾਰਨ ਕੀ ਨੇ ਵੀ ਅੱਜ ਦਾ ਜਿਹੜਾ ਯੂਥ ਹੈਗਾ
ਉਹ ਉਸ ਟਾਈਮ ਦੇ ਯੂਥ ਦੇ ਨਾਲ ਯੂਥ ਵਾਂਗ ਅਟਰੈਕਟ ਜਾਂ ਪ੍ਰਭਾਵਿਤ ਕਿਉਂ ਨਹੀਂ ਹੋ ਰਿਹਾ ਅੱਜ ਦੇ ਹਾਲਾਤਾਂ ਤੋਂ। ਮੈਂ ਇਹ ਦੱਸਣਾ ਚਾਹੁੰਦਾ ਕਿ ਹਾਲਾਤ ਦੇ ਵਿੱਚ ਉਦੋਂ ਹੀ ਜਿਹੜਾ ਯੂਥ ਹੈਗਾ ਉਹ ਇਕੱਠਾ ਹੋਊਗਾ ਜਦੋਂ ਉਹਨੂੰ ਇੱਕ ਆਵਾਜ਼ ਸੁਣੂਗੀ। ਅੱਜ ਉਹ ਆਵਾਜ਼ ਕਿਹਦੀ ਸੁਣੇ? ਬਾਦਲਾਂ ਦੀ ਆਵਾਜ਼ ਸੁਣੇ, ਕੈਪਟਨ ਦੀ ਆਵਾਜ਼ ਸੁਣੇ, ਕਿਸ ਬੰਦੇ ਦੀ ਆਵਾਜ਼ ਸੁਣੇ ਐਜ਼ ਏ ਸਿੱਖ? ਕਿਉਂਕਿ ਸਿੱਖ ਕੋਈ ਨਹੀਂ ਹੈਗਾ ਉੱਥੇ ਅੱਜ ਦੀ ਡੇਟ ਦੇ ਵਿੱਚ, ਇੱਕ ਸਿੱਖ ਆਵਾਜ਼ ਕੋਈ ਨਹੀਂ ਹੈਗੀ। ਜੇ ਇਹਦੀ ਉਦਾਹਰਣ ਲੈਣੀ ਹੋਵੇ ਤੇ ਮੈਂ ਇਹ ਜ਼ਰੂਰ ਕਵਾਂਗਾ ਕਿ ਜਦੋਂ ਭਾਈ ਰਾਜੋਆਣੇ ਨੇ ਇੱਕ ਵਾਰ ਬੜਕ ਮਾਰੀ ਸੀ ਜੀ ਵੀ ਹਾਂ ਵੀ ਮੈਂ ਸ਼ਹੀਦ, ਵੀ ਮੈਂ ਨਹੀਂ ਮੰਨਦਾ, ਮੈਂ ਤੁਹਾਡੀਆਂ ਕੋਈ ਅਦਾਲਤਾਂ ਨਹੀਂ ਮੰਨਦਾ, ਮੈਂ ਸ਼ਹਾਦਤ ਦੇਣੀ ਚਾਹੁੰਦਾ। ਤੇ ਉਹ ਕੀ ਸੀਗਾ? ਉਹ ਲੋਕ ਕਿਉਂ ਇਕੱਠੇ ਹੋਏ ਉਦੋਂ? ਕਿਉਂ ਲੋਕ ਉਦੋਂ ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋਏ? ਪਰ ਅਨਫੋਰਚੁਨੇਟਲੀ ਵੀਰ ਜੀ ਗੱਲ ਸਿਰਫ ਇਹੀ ਆ ਕਿਉਂਕਿ ਉਸ ਸਾਰੇ ਵੇਗ ਨੂੰ ਵੀ ਇੱਕ ਸਾਂਭਣ ਦੇ ਲਈ, ਉਸ ਵੇਗ ਨੂੰ ਇੱਕ ਦਿਸ਼ਾ ਦੇਣ ਦੇ ਲਈ ਵੀ ਕੋਈ ਜਿਹੜਾ ਰਾਹ ਦਰਸਾਰਾ ਹੋਣਾ ਜ਼ਰੂਰੀ ਹੈ। ਅੱਜ ਤੇ ਪੁਰਾਣੇ ਸਮੇਂ ਦੇ ਵਿੱਚ ਇਹੀ ਫਰਕ ਹੈ। ਪੁਰਾਣੇ ਸਮੇਂ ਦੇ ਵਿੱਚ ਜੇ ਅਸੀਂ ਇਹ ਦੇਖਦੇ ਹਾਂ ਕਿ ਜਿੰਨੇ ਕੁ ਵੀ ਜਿਹੜੇ ਮੈਂ ਪਹਿਲਾਂ ਤੁਹਾਡੇ ਅੱਗੇ ਨਾਂ ਲਏ ਨੇ, ਚਾਹੇ ਭਾਈ ਮਥੁਰਾ ਸਿੰਘ ਹੁਣੀ, ਭਾਈ ਜਨਰਲ ਸ਼ਵੇਕ ਸਿੰਘ, ਜਨਰਲ ਲਾਭ ਸਿੰਘ ਹੁਣੀ ਨੇ, ਭਾਈ ਜਿੰਦਾ ਸੁੱਖਾ, ਭਾਈ ਦਲਜੀਤ ਸਿੰਘ ਬਿੱਟੂ ਹੁਣੀ, ਗਾਮੇ ਹੁਣੀ, ਮਤਲਬ ਕਿ ਬਹੁਤ ਸਾਰੇ ਨਾਂ ਜਿਹੜੇ ਨੇ ਉਹ ਦਿੱਤੇ ਜਾ ਸਕਦੇ ਨੇ ਜਿਨ੍ਹਾਂ ਨੇ ਉਸ ਮੂਵਮੈਂਟ ਨੂੰ ਇੱਕ ਦਿਸ਼ਾ ਦਿੱਤੀ। ਪਰ ਅੱਜ ਦੀ ਦਿਹਾੜੀ ਦੇ ਵਿੱਚ ਕਿਸੇ ਵੀ ਉਸ ਲਲਕਾਰ ਦੇ ਪਿੱਛੇ ਜਿਹੜਾ ਇੱਕ ਵੇਗ ਬਣਦਾ, ਉਹਨੂੰ ਰਾਹ ਦੇਣ ਵਾਲਾ ਕੋਈ ਬੰਦਾ ਜਿਹੜਾ ਹੈਗਾ ਸਾਡੇ ਅੱਗੇ ਨਹੀਂ ਆ ਰਿਹਾ। ਤਾਂ ਹੀ ਕਰਕੇ ਸਾਨੂੰ ਇਹ ਲੱਗਦਾ ਵੀ ਲੋਕਾਂ ਦੇ ਵਿੱਚ ਅਣਖ ਹੈ, ਲੋਕਾਂ ਦੇ ਵਿੱਚ ਉਹ ਦਰਦ ਵੀ ਹੈ, ਲੋਕਾਂ ਦੇ ਵਿੱਚ ਉੱਠਣ ਦੀ ਸਮਰੱਥਾ ਵੀ ਆ, ਖੜਦੇ ਵੀ ਨੇ ਲੋਕੀ। ਪਰ ਸਾਨੂੰ ਅੰਜਾਮ ਦੇ ਉੱਤੇ ਪਹੁੰਚਦੀਆਂ ਉਹ ਜਿਹੜੀਆਂ ਚੀਜ਼ਾਂ ਨਹੀਂ ਦਿਖਾਈ ਦਿੰਦੀਆਂ। ਵੀਰ ਜੀ ਮੈਂ ਸਿਰਫ ਇਹੀ ਦੇਖਦਾ ਕਿ ਜਿੰਨੀ ਦੇਰ ਤੱਕ ਸਾਡੇ ਕੋਲ ਰੋਲ ਮਾਡਲ ਜਿਹੜਾ ਹੈਗਾ ਉਹ ਨਹੀਂ ਸਾਡੇ ਅੱਗੇ ਉਹ ਦੇਖਦਾ, ਔਰ ਰੋਲ ਮਾਡਲ ਤੁਸੀਂ ਘੜ ਨਹੀਂ ਸਕਦੇ। ਰੋਲ ਮਾਡਲ ਜਿਹੜੇ ਹੈਗੇ ਆ ਉਹ ਧੁਰਦਰਗਾਹੋਂ ਆਉਂਦੇ ਨੇ, ਪੈਦਾ ਹੁੰਦੇ ਨੇ ਰੋਲ ਮਾਡਲ। ਅੱਜ ਵੀ ਸਾਡੇ ਤੌਰ ਦੇ ਉੱਤੇ ਮੈਨੂੰ ਇਹ ਲੱਗਦਾ ਕਿ ਸਾਡਾ ਇੰਨਾ ਕੁ ਫਰਜ਼ ਬਣਦਾ ਕਿ ਅਸੀਂ ਉਹ ਲੋਡ ਸਟਾਰ, ਉਹ ਚਾਨਣ ਮਨਾਰੇ ਤਾਂ ਨਹੀਂ ਬਣ ਸਕਦੇ, ਪਰ ਫਿਰ ਵੀ ਅਸੀਂ ਇੱਕ ਗੱਲ ਜਾਰੀ ਰੱਖੀਏ। ਇੱਕ ਇਹ ਆ ਵੀ ਜਿਹੜੀ ਇੱਕ ਚਿੰਨ੍ਹ ਆ ਉਹ ਅਸੀਂ ਲਾਈ ਰੱਖੀਏ। ਇਹ ਕੁਛ ਨਹੀਂ ਪਤਾ ਹੈਗਾ ਕਿ ਉਹ ਫਲੈਸ਼ ਪੁਆਇੰਟ ਨੇ ਉਹ ਕਦੋਂ ਆ ਜਾਣੇ ਨੇ। ਉਹ ਜਿਹੜੇ ਹੀਰੋ ਨੇ ਜਾਂ ਜਿਹੜੇ ਨਾਇਕ ਨੇ, ਕੀ ਪਤਾ ਕਿਹੜੀਆਂ ਥਾਵਾਂ ਦੇ ਉੱਤੇ ਹੋਣਗੇ, ਅੱਜ ਵੀ ਹੋਣਗੇ ਉਹ ਨਾਇਕ, ਪਰ ਉਹ ਅੱਜ ਸਾਹਮਣੇ ਨਹੀਂ ਹੈ, ਪ੍ਰਤੱਖ ਰੂਪ ਦੇ ਵਿੱਚ ਅੱਗੇ ਨਹੀਂ ਨੇ ਜਿਹੋ ਜਿਹੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਵੇਲੇ ਜਿਹੜੇ ਸੀਗੇ ਉਹ ਅੱਗੇ ਸੀ। ਔਰ ਦੂਸਰੀ ਗੱਲ, ਜਿਹੜਾ ਉਸ ਸਮੇਂ ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਣਾ, ਇਹਦੇ ਨਾਲ ਜਿਹੜੇ ਸਿੱਖ ਹਿਰਦੇ ਉਹ ਬਲੂੰਦਰੇ ਜਾਣੇ ਸੁਭਾਵਿਕ ਹੀ ਸਨ ਜੀ। ਬਿਲਕੁਲ, ਸ਼ਾਇਦ ਅੱਜ ਉਹ ਜਿਹਾ ਵੱਡਾ ਕੋਈ ਜਿਹੜਾ ਇੱਕ ਫਲੈਸ਼ ਪੁਆਇੰਟ ਆ ਉਹ ਸਾਨੂੰ ਨਹੀਂ ਦਿਖ ਰਿਹਾ ਜੀ। ਹਰਪ੍ਰੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਸਾਰੇ ਇਸ਼ੂ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ, ਤੇ ਬਾਕੀ ਜਿਹੜਾ ਇਸ ਸਾਰੀ ਵਿਚਾਰ ਚਰਚਾ ਦਾ ਨਿਚੋੜ ਹੈ ਉਹ ਅਸੀਂ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਦੇ ਉੱਪਰ ਛੱਡਦੇ ਹਾਂ। ਉਹ ਕੀ ਇਹਦੇ ਚੋਂ ਕੱਢਣਾ ਚਾਹੁੰਦੇ ਨੇ ਤੇ ਕਿਸ ਹਿਸਾਬ ਨਾਲ ਅੱਗੇ ਆਪਣੀ ਜ਼ਿੰਦਗੀ ਦੇ ਵਿੱਚ ਇਸ ਸਾਰੇ ਪਾਠ ਦਾ ਪ੍ਰਭਾਵ ਕਬੂਲ ਕਰਦਿਆਂ ਆਪਣੀ ਜ਼ਿੰਦਗੀ ਨੂੰ ਅੱਗੇ ਬਤੀਤ ਕਰਨਾ ਚਾਹੁੰਦੇ ਨੇ। ਸੋ ਤੁਹਾਡੇ ਕੋਲੋਂ ਧੰਨਵਾਦ ਸਹਿਤ ਅਸੀਂ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਬਹੁਤ ਬਹੁਤ ਧੰਨਵਾਦ। ਔਰ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਇਹ ਘੁੰਡ ਦੇ ਵਿੱਚ ਘੁੰਡ ਕੱਢ ਕੇ ਖਾਲਿਸਤਾਨ ਦੀ ਗੱਲ ਨਾ ਕਰੋ। ਇਹ ਸਾਡੇ ਕੋਲ ਹੁਣ ਜਿਹੜੀਆਂ ਸ਼ਹਾਦਤਾਂ ਨੇ ਇਹ ਸਾਡਾ ਸੋਮਾ ਹੋਣੀਆਂ ਚਾਹੀਦੀਆਂ ਨੇ। ਇਹ ਸਾਡੇ ਕਾਰਨ ਹੋਣੇ ਚਾਹੀਦੇ ਨੇ ਕਿ ਜਦੋਂ ਅਸੀਂ ਕਹਿੰਦੇ ਹਾਂ ਵੀ ਖਾਲਿਸਤਾਨ ਕਿਉਂ ਚਾਹੀਦਾ, ਇਹ ਸਾਡੇ ਕਾਰਨ ਨੇ ਕਿ ਸਾਨੂੰ ਖਾਲਿਸਤਾਨ ਇਹਨਾਂ ਗੱਲਾਂ ਕਰਕੇ ਵੀ ਚਾਹੀਦਾ ਕਿ ਅੱਜ ਸਾਡੇ ਕੋਲੋਂ ਉਸ ਸਰਕਾਰ ਨੇ, ਉਸ ਜਰਵਾਨੀ ਸਰਕਾਰ ਨੇ ਇਹੋ ਜਿਹੇ ਹੀਰੇ ਜਿਹੜੇ ਨੇ ਉਹ ਸਾਡੇ ਕੋਲੋਂ ਹੋਏ ਨੇ। ਇਹ ਸਾਡੇ ਕਾਰਨ ਨੇ ਜਿਹੜੇ ਸਾਨੂੰ ਸਾਡੀ ਆਜ਼ਾਦੀ ਵਾਲੇ ਪਾਸੇ ਜਿਹੜੇ ਆ ਉਹ ਲੈ ਕੇ ਜਾਣੇ ਚਾਹੀਦੇ ਨੇ। ਔਰ ਮੈਂ ਇਹ ਕਹਾਂਗਾ ਕਿ ਖਾਲਿਸਤਾਨ ਦੀ ਗੱਲ ਸਾਨੂੰ ਕਰਨੀ ਬਣਦੀ ਹੈ, ਸਾਨੂੰ ਖੁੱਲ ਕੇ ਕਰਨੀ ਬਣਦੀ ਹੈ। ਜਿੱਥੇ ਵੀ ਅਸੀਂ ਜਾਂਦੇ ਹਾਂ ਸਾਨੂੰ ਇਹ ਗੱਲ ਜ਼ਰੂਰ ਕਰਨੀ ਚਾਹੀਦੀ ਆ। ਕਿਸੇ ਪ੍ਰਭਾਵ ਥੱਲੇ ਆ ਕੇ, ਇਸ ਪ੍ਰਭਾਵ ਥੱਲੇ, ਹੀਣਤਾ ਵਾਲੇ ਪ੍ਰਭਾਵ ਥੱਲੇ ਆ ਕੇ ਨਹੀਂ। ਹੁਣ ਸਾਡੇ ਲਈ ਸਾਡੇ ਕੋਲ ਕਾਰਨ ਨੇ, ਸਾਡੇ ਕੋਲ ਮੇਰਾ ਖਿਆਲ ਵੀ
ਹੋਰ ਕੋਈ ਚਾਰਾ ਵੀ ਕੋਈ ਨਹੀਂ ਰਹਿ ਜਾਂਦਾ ਜਿੰਨੀ ਦੇਰ ਤੱਕ ਸਾਡੀ ਆਜ਼ਾਦੀ ਨਹੀਂ ਆਉਂਦੀ। ਸੋ ਖਾਲਿਸਤਾਨ ਜ਼ਿੰਦਾਬਾਦ ਜਿਹੜਾ ਹੈਗਾ, ਜੋ ਨਾਰੇ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਔਰ ਭਾਈ ਨਿਰਮਲ ਸਿੰਘ ਹੁਣਾਂ ਨੇ ਉਸ ਟਾਈਮ ਦੇ ਉੱਤੇ ਲਾਏ ਸੀ, ਮੇਰਾ ਖਿਆਲ ਕਿ ਸਾਨੂੰ ਉਹਨਾਂ ਨਾਰਿਆਂ ਦੇ ਉੱਤੇ ਚੱਲਣ ਦੀ, ਉਹਨਾਂ ਨਾਰਿਆਂ ਦਾ ਸਾਥ ਜਿਹੜਾ ਦੇਣ ਦੀ ਅੱਜ ਜ਼ਰੂਰਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਗੱਲਬਾਤ ਸੀ ਤੁਹਾਨੂੰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਸਾਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਤੁਸੀਂ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।